ਅਗਰ ਅਸੀਂ ਇੰਡੀਅਨ ਸਿਨੇਮਾ ਨੂੰ ਦੇਖੀਏ, ਖਾਸ ਤੌਰ 'ਤੇ ਜਿਹੜਾ ਨਿਊ ਪੰਜਾਬੀ ਸਿਨੇਮਾ ਇਮਰਜ ਹੋ ਰਿਹਾ ਵਾ, ਉਹਨੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਨਾ ਸਿਰਫ ਤਾਮਿਲ ਫਿਲਮਾਂ ਨੂੰ, ਟਾਲੀਵੁੱਡ ਨੂੰ, ਬਾਲੀਵੁੱਡ ਨੂੰ ਟੱਕਰ ਦਿੱਤੀ ਹੈ, ਔਰ ਉਹਦੇ ਇਲਾਵਾ ਉਹਨਾਂ ਨੇ ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਵਾਸਤੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈ। ਉਸ ਸਿਨੇਮੇ ਦੇ ਨਾਲ ਜਿਹੜਾ ਸਾਡਾ ਥ੍ਰੈਡ ਜੁੜਦਾ ਵਾ, ਉਹ ਸਰ ਸੁਹੇਲ ਸਾਹਿਬ ਦੇ ਜ਼ਰੀਏ ਜਿਹੜਾ ਹੈਗਾ ਉਹ ਜੁੜਦਾ ਵਾ, ਜਿਨ੍ਹਾਂ ਨੇ ਬਹੁਤ ਸਾਰਾ ਉਸ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕੀਤਾ ਵਾ ਔਰ ਇੱਧਰਲੇ ਪੰਜਾਬੀ ਸਿਨੇਮਾ 'ਚ ਵੀ ਕੰਮ ਕੀਤਾ ਵਾ। ਸਰ, ਦੋ ਸਵਾਲ। ਇੱਕ ਤਾਂ ਤੁਸੀਂ ਕੀ ਦੇਖਦੇ ਹੋ ਕਿ ਫ਼ਰਕ ਕੀ ਆ ਰਿਹਾ ਵਾ, ਉਹ ਪੰਜਾਬੀ ਸਿਨੇਮਾ ਜਿਹੜਾ ਉੱਥੇ ਦੇ ਆਪਰੇਸ਼ਨ 84 ਦੇ ਬਾਅਦ ਜਿਹੜਾ ख़त्म ਹੋ ਗਿਆ ਸੀ, ਉਹ ਦੁਬਾਰਾ ਇਮਰਜ ਹੋਇਆ, ਉਹ ਆਪਣਾ ਕਲਚਰ ਉਹਨੇ ਫਾਈਟ ਬੈਕ ਕਰਕੇ ਆਪਣੇ ਆਪ ਨੂੰ ਵਾਪਸ ਲਿਆਂਦਾ ਔਰ ਲੈਂਗੁਏਜ ਨੂੰ ਪ੍ਰਮੋਟ ਕੀਤਾ, ਨਾ ਕਿ ਸਿਰਫ ਇੰਡੀਆ ਦੇ ਵਿੱਚ ਬਲਕਿ ਡਾਇਸਪੋਰਾ ਜਿਹੜਾ ਉਹਨਾਂ ਦਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਹੈ। ਤੇ ਦੂਸਰਾ ਸਵਾਲ ਇਹ ਹੈ ਕਿ ਸਾਡਾ ਜਿਹੜਾ ਫਿਲਮ ਮੇਕਰ ਆ, ਉਹ ਹਜੇ ਤੱਕ ਉਸ ਤਰ੍ਹਾਂ ਦੀ ਫਿਲਮ ਕਿਉਂ ਨਹੀਂ ਬਣਾ ਸਕਦਾ, ਜਾਂ ਉਹਨੂੰ ਕੀ ਪ੍ਰੋਬਲਮਸ ਨੇ? अस्सलाम वालेकुम जी। हो गया जी, स्टार्ट है। सब तो पहली ਜਿਹੜਾ ਤੁਸੀਂ ਸਵਾਲ ਕੀਤਾ ਨਾ ਜੀ, ਉਹਦਾ ਜਵਾਬ ਦੇਣ ਤੋਂ ਪਹਿਲੇ ਮੈਂ ਮਾफ़ी ਮੰਗ ਲਵਾਂ ਸਾਰਿਆਂ ਕੋਲੋਂ। ਮੈਨੂੰ ਤੁਸੀਂ ਸਭ ਤੋਂ ਨਲਾਇਕ ਆਦਮੀ ਨੂੰ ਸਭ ਤੋਂ ਅਖੀਰ ਤੇ ਬੁਲਾਉਣ ਡਏ ਹੋ। ਨਹੀਂ ਸਰ, ਮੈਂ ਤੁਹਾਨੂੰ ਇਸ ਲਈ ਬੁਲਾਇਆ ਕਿ ਸਾਰਾ ਟਾਈਮ ਤੁਹਾਨੂੰ ਦਈਏ ਤਾਂ ਕੀਤਾ ਹੈ। ਔਰ ਕਾਸ਼ਫ ਨਿਸਾਰ ਸਾਹਿਬ ਔਰ ਮੀਰ ਸਾਹਿਬ ਬੜੇ ਗੁਣੀ ਆਦਮੀ ਨੇ। ਮੈਂ ਸਿਰ ਸੁੱਟ ਕੇ ਨਾ ਐਵੇਂ ਬਸ ਕੰਮ ਹੀ ਕਰਦਾ ਰਿਹਾ। ਮੈਂ ਆਲੇ ਦੁਆਲੇ ਜੋ ਮੇਰਾ ਮੁਸ਼ਾਹਿਦਾ ਹੈ, ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਕੁਛ ਚੀਜ਼ਾਂ ਦੱਸ ਦੇਣਾ। ਮੇਰਾ ਚੂँकि ਤਾਲੁਕ ਪੰਜਾਬੀ ਘਰਾਣੇ ਨਾਲ, ਸਾਡੇ ਇੱਥੇ ਨਾ ਜੀ ਸਭ ਤੋਂ ਪਹਿਲਾ ਜਿਹੜਾ ਪੰਜਾਬੀ ਪਰਚਾ ਛਾਇਆ ਹੋਣਾ ਸ਼ੁਰੂ ਹੋਇਆ ਸੀ, ਉਹ ਪੰਜਾਬੀ ਦੇ ਨਾਂ ਤੋਂ। ਡਾਕਟਰ ਫਕੀਰ ਮੁਹੰਮਦ ਫਕੀਰ ਸਾਡੇ ਇੱਥੇ ਜਿਹੜੇ ਬਾਬਾ ਪੰਜਾਬੀ ਨੇ, ਉਹ ਸਾਡੇ ਬਜ਼ੁਰਗ ਸਨ, ਨਾਨਾ ਸਨ ਮੇਰੇ। ਤੇ ਜੇ ਤੁਸੀਂ ਬਿਲਾਵਲ ਭੁੱਟੋ ਨੂੰ ਪੀਪਲਸ ਪਾਰਟੀ ਦਾ ਵਾਰਸ ਮੰਨ ਲਵੋ, ਤੇ ਫਿਰ ਮੈਂ ਵੀ ਪੰਜਾਬੀ ਦਾ ਵਾਰਸ। ਤੇ ਪੰਜਾਬੀ ਦੇ ਸਾਰੇ ਹੀ ਵਾਰਸ ਨੇ ਜਿਹੜੇ ਇਸ ਧਰਤੀ ਤੇ ਜੰਮਦੇ ਨੇ। ਇਹਨਾਂ ਦੇ ਆਪਰੇਸ਼ਨ ਤੋਂ ਬਾਅਦ ਨਾ ਜੀ ਸਰਦਾਰ ਸਾਹਿਬ ਹੋਰਾਂ ਦੇ, ਇਹਨਾਂ ਨੇ ਧਿਆਨ ਤਾਂ ਕੀਤਾ ਕਿ ਇਹਨਾਂ ਨੂੰ ਇਹ ਮਹਿਸੂਸ ਹੋਇਆ, ਮੇਰੀ ਜਿਹੜੀ ਅਬਜ਼ਰਵੇਸ਼ਨ ਹੈ, ਇਹਨਾਂ ਨੂੰ ਮਹਿਸੂਸ ਹੋਇਆ ਕਿ ਸਾਨੂੰ ख़त्म ਕੀਤਾ ਜਾ ਰਿਹਾ। ਇਹਨਾਂ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਜ਼ਿੰਦਾ ਕੌਮ ਹੋਣ ਦਾ ਸਬੂਤ ਦਿੱਤਾ, ਔਰ ਸਭ ਤੋਂ ਪਹਿਲੇ ਇਹਨਾਂ ਨੇ ਆਪਣੀ ਜ਼ੁਬਾਨ ਵੱਲ ਧਿਆਨ ਕੀਤਾ। ਕਿਸੇ ਵੀ ਚੀਜ਼ ਨੂੰ ਵੇਚਣ ਵਾਸਤੇ, ਇੰਟਰੋਡਿਊਸ ਕਰਨ ਵਾਸਤੇ ਜਿਹੜੀ ਬਾਹਰ ਸ਼ੈਵਾਂ ਡਿਸਪਲੇ ਕੀਤੀਆਂ ਜਾਂਦੀਆਂ ਨਾ, ਉਹ ਇਹਦਾ ਮਤਲਬ ਇਹ ਹੁੰਦਾ ਹੈ ਕਿ ਇਸ ਹੱਟੀ ਦੀਆਂ ਸਭ ਤੋਂ ਅਹਿਮ ਚੀਜ਼ਾਂ ਨੇ। ਤੁਸੀਂ ਅਗਰ ਪੰਜਾਬੀ ਨੂੰ, ਪੰਜਾਬੀ ਕਲਚਰ ਨੂੰ, ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਰਹਿਤਲ ਨੂੰ ਜੇ ਤੁਸੀਂ ਇੰਟਰੋਡਿਊਸ ਕਰਾਉਣਾ ਚਾਹੁੰਦੇ ਹੋ, ਤਾਂ ਡਿਸਪਲੇ 'ਚ ਤੁਹਾਨੂੰ ਸਭ ਤੋਂ ਪਹਿਲੇ ਪੰਜਾਬੀ ਜ਼ੁਬਾਨ ਨਜ਼ਰ ਆਵੇਗੀ। ਔਰ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਇਸ ਦੌਰ 'ਚ, ਇੱਕ ਦੌਰ ਸੀ ਕਿ ਕਿਸੇ ਲੈਂਗੁਏਜ ਨੂੰ ਡਿਸਪਲੇ ਕਰਨ ਵਾਸਤੇ ਕਿਤਾਬਾਂ ਛਪਦੀਆਂ ਸਨ। ਕਿਤਾਬ ਚੂँकि ਬੰਦ ਕਰਕੇ ਅਸੀਂ ਹੱਟੀ ਦੇ ਪਿਛਲੇ ਕਮਰੇ 'ਚ ਰੱਖ ਦਿੱਤੀ ਹੈ, ਔਰ ਜਿਹੜੀਆਂ ਸਾਹਮਣੇ ਚੀਜ਼ਾਂ ਆ ਗਈਆਂ ਨੇ, ਉਹ ਇਲੈਕਟ੍ਰੋਨਿਕ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਸਿਨੇਮਾ ਹੈ, ਜਿੱਦਤ ਆ ਗਈ ਹੈ ਨਾ ਜੀ। ਤੇ ਉਹਦੇ 'ਚ ਸਿਨੇਮਾ ਬਹੁਤ ਅਹਿਮ ਹੈ, ਬਹੁਤ ਅਹਿਮ ਹੈ। ਇਹਨਾਂ ਲੋਕਾਂ ਨੇ ਫਿਰ ਧਿਆਨ ਕੀਤਾ ਹੈ ਤੇ ਆਪਣੇ ਲੈਂਗੁਏਜ ਨੂੰ, ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਜ਼ਿੰਦਾ ਰੱਖਣ ਵਾਸਤੇ ਇਹਨਾਂ ਸਾਰਿਆਂ ਰਲ ਕੇ ਸਿਨੇਮੇ ਵੱਲ ਧਿਆਨ ਕਰਨਾ ਸ਼ੁਰੂ ਕਰ ਦਿੱਤਾ। ਔਰ ਇਹ ਸਾਰੇ ਬੜੇ ਮੁਤਹਿਦ ਹੋ ਕੇ ਕੰਮ ਕਰਦੇ ਨੇ। ਉਹ ਬਾਬਾ ਗੁਰੂ ਨਾਨਕ ਜੀ ਦਾ ਇੱਕ ਸ਼ੇਰ ਹੈ, ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ, ਉਹਨੂੰ ਤੋੜਨ ਨਾਲ ਵਿਹਾਰ ਨਹੀਂ, ਉਹਨੂੰ ਜੋੜਨ ਨਾਲ ਪ੍ਰੀਤ। ਵਾਹ। ਤੇ ਇਹ ਚੁੱਕੇ ਇਹਨਾਂ ਦਾ ਮਜ਼ਹਬ ਦੇ ਵਿੱਚ ਬਾਬਾ ਜੀ ਦਾ ਫਰਮਾਨ ਜਿਹੜਾ, ਉਹਦੇ 'ਤੇ ਬੜੀ ਧਿਆਨ ਨਾਲ ਔਰ ਸਖਤੀ ਨਾਲ ਔਰ ਜ਼ਾਹਿਰ ਹੈ ਇਬਾਦਤ ਸਮਝ ਕੇ ਉਹਦੇ 'ਤੇ ਅਮਲ ਕਰਦੇ ਨੇ। ਵੈਸੇ ਤਾਂ ਸਾਰੀ ਇਨਸਾਨੀਅਤ ਵਾਸਤੇ ਬੜਾ ਸੋਹਣਾ ਮੈਸੇਜ ਹੈ। ਇਹਨਾਂ ਨੇ ਜੁੜ ਕੇ ਨਾ ਜੀ, ਇਹ ਕੈਨੇਡਾ ਬੈਠੇ ਹੋਣ, ਇੰਗਲੈਂਡ ਬੈਠੇ ਹੋਣ, ਇੰਡੀਆ 'ਚ ਹੋਣ, ਪਾਕਿਸਤਾਨ 'ਚ ਫਿਰਨ ਡਏ ਹੋਣ, ਇਹ ਆਪਣੇ ਕਲਚਰ ਨਾਲ, ਆਪਣੇ ਪੰਜਾਬ ਨਾਲ ਜੁੜੇ ਰਹਿੰਦੇ ਨੇ। ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਆਪਣੀ ਅਬਜ਼ਰਵੇਸ਼ਨ ਦਾ ਰਿਜ਼ਲਟ ਦੱਸ ਰਿਹਾ। ਉਹ ਕਿਸ ਤਰ੍ਹਾਂ
ਉਹ ਇਸ ਤਰ੍ਹਾਂ ਜਨਾਬ ਕਿ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਨੇ ਰਲ ਇੱਕ ਮਿਸਾਲ ਮੈਂ ਤੁਹਾਨੂੰ ਦੇਣਾ। ਮੈਨੂੰ ਹੰਸਰਾਜ ਹੰਸ ਜੀ ਬੜੇ ਪਿਆਰੇ ਦੋਸਤ ਨੇ, ਸਾਡੇ ਭਰਾ ਨੇ, ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਕਿ ਯਾਰ ਇੱਥੇ ਇਹ ਮੈਂ ਫਸਟ ਟਾਈਮ ਕਿਸੇ ਜਗ੍ਹਾ 'ਤੇ ਇਹ ਗੱਲ ਦੱਸ ਰਿਹਾ। ਉਹਨਾਂ ਨੇ ਕਿਹਾ ਯਾਰ ਇੱਥੇ ਜਿਹੜੇ ਕਰਤਾਰਪੁਰ ਨੂੰ ਨਾ ਅਸੀਂ ਔਰ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਉੱਥੇ ਅਸੀਂ ਸਾਰਾ ਥੋੜ੍ਹੀ ਉੱਥੇ ਕੰਸਟਰਕਸ਼ਨ ਕਰਨੀ ਚਾਹੁੰਦੇ ਹਾਂ ਔਰ ਜਿੱਦਤ ਲਿਆਉਣੀ ਚਾਹੁੰਦੇ ਹਾਂ। ਉਹਦੇ ਵਾਸਤੇ ਸਾਡੇ ਇੱਕ ਭਾਈ ਸਾਹਿਬ ਨੇ, ਜਿਸ ਤਰ੍ਹਾਂ ਸਾਡੇ ਕਹਿ ਲਵੋ ਕਿ ਔਲੀਆ ਵੱਡੇ ਬਜ਼ੁਰਗ, ਅੱਜ ਕੱਲ੍ਹ ਉਹ ਡਾਕਟਰ ਮੋਹਨ ਜਾਂ ਡਾਕਟਰ ਮਨਮੋਹਨ ਸਾਹਿਬ ਨੇ ਜਿਹੜੇ ਬਰਮਿੰਘਮ ਹੁੰਦੇ ਨੇ, ਡਾਕਟਰ ਮਨਮੋਹਨ ਸਾਹਿਬ, ਭਾਈ ਸਾਹਿਬ ਡਾਕਟਰ ਮਨਮੋਹਨ ਸਾਹਿਬ ਬਰਮਿੰਘਮ ਹੁੰਦੇ ਨੇ। ਉਹਨਾਂ ਨੇ ਆਉਣਾ ਤੁਹਾਡੇ ਕੋਲ ਇੱਥੇ ਪਾਕਿਸਤਾਨ, ਅਤੇ ਉਹਨਾਂ ਨੂੰ ਵਜ਼ੀਰ ਆਲਾ ਸਾਹਿਬ ਨਾਲ ਮਿਲਾ ਦਿਓ। ਉਹਨਾਂ ਨੇ ਕਰਤਾਰਪੁਰ ਦੇ ਹਵਾਲੇ ਨਾਲ ਔਰ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਉੱਥੇ ਕਰਨਾ ਹੈ ਸਾਰਾ ਕੰਸਟਰਕਸ਼ਨ ਔਰ ਉੱਥੇ ਸਾਰੀ ਖੂਬਸੂਰਤੀ ਬਣਾਉਣੀ ਹੈ ਤਾਂ ਕਿ ਲੋਕ ਦੂਰੋਂ ਦੂਰੋਂ ਆ ਕੇ ਉੱਥੇ ਬਹਿਣ ਕਰਨ। ਉਹ ਆ ਗਏ ਜੀ, ਉਹਨਾਂ ਨੂੰ ਮੈਂ ਲੈ ਗਿਆ ਉੱਥੇ CM ਸਾਹਿਬ ਕੋਲ। ਉਹਨਾਂ ਨੇ CM ਸਾਹਿਬ ਨੇ ਵੀ DC ਸ਼ੀਸੀਏ ਉਹ ਸਾਰੇ ਉੱਥੇ ਆਪਣਾ ਨਨਕਾਣਾ ਸਾਹਿਬ ਤੋਂ ਬੁਲਾਏ ਸਨ ਆਫਿਸਰਸ। ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲੋਂ ਮੈਂ ਜਾਣਾ ਵਾਂ। ਉਹ ਮੈਨੂੰ ਬੜਾ ਹੀ ਪਿਆਰ ਉਹਨਾਂ 'ਤੇ ਇਸ ਗੱਲੋਂ ਆਇਆ ਕਿ ਉਹਨਾਂ ਨੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਜਦੋਂ ਵੀ ਲਿਆ ਨਾ ਡਾਕਟਰ ਮਨਮੋਹਨ ਸਾਹਿਬ ਨੇ, ਉਹ ਇਤਨੇ ਪਿਆਰ ਨਾਲ ਲਿਆ ਔਰ ਨਾਲ ਉਹਨਾਂ ਨੇ ਦਰੂਦ ਵੀ ਪੜ੍ਹਿਆ। ਤੇ ਉਹ ਨਾ ਜੀ ਉੱਥੇ ਕੋਈ ਹੈਗਾ ਏ ਕੋਈ ਮਜ਼ਹਬੀ ਕੋਈ ਬਣੀ ਕਮੇਟੀ ਸਾਊਦੀ ਅਰਬ ਦੀ, ਉਹਦੇ ਉਹ ਮੈਂਬਰ ਵੀ ਨੇ, ਠੀਕ ਹੈ ਨਾ ਜੀ, ਉਹ ਮੈਂਬਰ ਵੀ ਨੇ ਉਹਦੇ ਉਸ ਸਾਰੇ ਮਜ਼ਾਹਬ ਦੀ ਜਿਹੜੀ ਉੱਥੇ ਕੋਈ ਬਣੀ ਹੈ ਕਮੇਟੀ ਬੈਨੁਲ ਅਕਵਾਮੀ। ਉਹ ਆਉਂਦੇ ਨੇ ਜੀ ਉੱਥੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਤੁਸੀਂ ਦੇਖੋ ਰੌਜ਼ੇ 'ਤੇ ਉਹ ਖੂਬਸੂਰਤੀ ਇੰਨੀ ਬਣ ਗਈ ਹੈ ਹੁਣ, ਇੱਕੋ ਸਰਕਾਰ ਦੀ ਇਹਤਰਾਮ ਔਰ ਮੁਹੱਬਤ, ਔਰ ਦੂਸਰਾ ਉੱਥੇ ਜਾ ਕੇ ਜਿਹੜੇ ਬਹਿੰਦੇ ਨੇ ਉਹ ਬੜਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਨੇ। ਔਰ ਉੱਥੇ ਹੁਣ ਸਾਰਾ ਦਿਨ 2-2 ਦਿਨ 3-3 ਦਿਨ ਲੋਕੀ ਬੈਠੇ ਰਹਿੰਦੇ ਨੇ। ਅਤੇ ਅਸਾਂ ਸੋਚਿਆ ਕਿ ਅਸੀਂ ਇੱਥੇ ਵੀ ਬਾਬਾ ਜੀ ਦੇ ਵੀ ਕੋਈ ਉਸੇ ਖਿਆਲ ਨੂੰ ਮੱਦੇ ਨਜ਼ਰ ਰੱਖਦੇ ਹਾਂ, ਅਸੀਂ ਵੀ ਸੋਚਦੇ ਹਾਂ ਪੈ ਕਿ ਉੱਥੇ ਅਸੀਂ ਅੱਛੀ ਸਿਟਿੰਗ ਬਣਾ ਦਈਏ। ਉਹ ਸਾਰਾ ਕੁਛ ਕਰਨ ਦੇ ਬਾਅਦ ਉਹ CM ਸਾਹਿਬ ਆਉਂਦੇ ਨੇ, ਸ਼ਹਿਬਾਜ਼ ਸ਼ਰੀਫ ਸਾਹਿਬ, ਕਿ ਇਹਦੇ ਵਾਸਤੇ ਤੁਹਾਨੂੰ ਕਿੰਨਾ ਕੁ ਬਜਟ ਚਾਹੀਦਾ ਹੈ। ਅਤੇ ਉਹ ਬਾਬਾ ਜੀ ਕਹਿੰਦੇ ਨੇ ਨਹੀਂ ਮੀਆਂ ਜੀ ਬਜਟ ਸਾਰਾ ਮੇਰੀ ਜੇਬ 'ਚ ਹੈ। ਮੈਂ ਇੱਕਦਮ ਨਾ ਮੈਂ ਕਹੇ ਬਜਟ ਇਹਨਾਂ ਦੀ ਜੇਬ ਵਿੱਚ ਹੈ, ਅਤੇ ਫਿਰ ਚਾਹੁੰਦੇ ਕੀ ਨੇ? ਆਂਦੇ ਜੀ ਬਸ ਅਸੀਂ ਸਿਕਿਉਰਿਟੀ ਚਾਹੁੰਦੇ ਹਾਂ ਔਰ ਇਜਾਜ਼ਤਾਂ ਚਾਹੁੰਦੇ ਹਾਂ ਅਸੀਂ, ਅਤੇ ਇੱਥੇ ਸਾਨੂੰ ਤੁਸੀਂ ਇਜਾਜ਼ਤ ਦੇ ਦਿਓ ਕਰਨ ਦੀ, ਅਤੇ ਉਹ ਸਾਰਾ ਕੁਛ ਅਸੀਂ ਆਪ ਕਰਾਂਗੇ। ਉਹ ਪਤਾ ਲੱਗਾ ਕਿ ਇਹ ਸਾਰੀ ਦੁਨੀਆ 'ਚ ਸਰਦਾਰ ਜਿੱਥੇ ਵੀ ਬੈਠੇ ਹੋਣ ਨਾ ਜੀ, ਇਹਨਾਂ ਨੂੰ ਇੱਕ ਆਵਾਜ਼ ਪੈਂਦੀ ਹੈ ਕਿ ਬਈ ਇਹ ਕੰਮ ਕਰਨਾ ਹੈ, ਅਤੇ ਸਾਰਾ ਕੁਛ ਲੁਟਾਉਣ ਵਾਸਤੇ ਤਿਆਰ ਹੋ ਜਾਂਦੇ ਨੇ। ਜੀ ਅਹਿਮੀਅਤ ਜਿਹੜੀ ਹੈ ਨਾ ਜੀ, ਸਭ ਤੋਂ ਪਹਿਲੇ ਉਹ ਪੈਦਾ ਕਰਨਾ ਬੜਾ ਜ਼ਰੂਰੀ ਹੈ। ਉਹਦੇ ਵਾਸਤੇ ਹੁਣ ਇਸ ਜਦੀਦ ਦੌਰ 'ਚ ਡੈਫੀਨੇਟ ਜਿਹੜਾ ਮੀਡੀਆ ਹੈ ਉਹ ਬੜਾ ਹੀ ਅਹਿਮ ਹੈ, ਇਲੈਕਟ੍ਰੋਨਿਕ ਮੀਡੀਆ ਖਾਸ ਤੌਰ 'ਤੇ। ਸਾਡੇ ਇੱਥੇ ਹੋਇਆ ਹੈ ਜੀ ਕਿ ਇੱਕ ਤਾਂ ਜਿਸ ਤਰ੍ਹਾਂ ਹੁਣੇ ਮੇਰਾ ਹਾਲੇ ਵੀਰ ਸਾਹਿਬ ਨੇ ਜਾਂ ਕੈਸਰ ਸਾਹਿਬ ਨੇ ਫਰਮਾਇਆ ਕਿ ਗੌਰਮੈਂਟ ਦੀ ਕੋਈ ਤਵੱਜੋ ਕਦੀ ਵੀ ਨਹੀਂ ਹੋਈ। ਅੱਛਾ, ਗੌਰਮੈਂਟ ਨੂੰ ਚੁੱਕੇ ਸਾਡੀ ਨੂੰ ਹੋਰ ਬੜੇ ਸਿਆਪੇ ਨੇ, ਉਹ ਸੇਮ ਇੰਡੀਆ 'ਚ ਵੀ ਇਸੇ ਤਰ੍ਹਾਂ ਹੀ ਸੀ। ਹੁਣ ਕੁਛ ਅੱਛਾਈ ਉੱਥੇ ਬਿਹਤਰੀ ਆ ਗਈ ਹੈ, ਉਹ ਵੀ ਲੌਂਗ ਰਨ ਉਹ ਵਿਚਾਰੇ ਵੀ ਪਰੇਸ਼ਾਨ ਲੋਕ ਰਹੇ ਨੇ। ਮਗਰ ਇਹ ਸੋਚਦਿਆਂ ਰਹਿੰਦੇ ਅਗਰ ਕਿ ਸਰਦਾਰ ਲੋਕ ਵੀ ਕਿ ਬਈ ਗੌਰਮੈਂਟ ਨੇ ਕੁਛ ਕਰਨਾ ਹੈ ਅਤੇ ਫਿਰ ਨਹੀਂ ਸੀ ਹੋਣਾ। ਇਹਨਾਂ ਸਾਰਿਆਂ ਨੇ ਰਲ ਕੇ ਆਪ ਉਹ ਕੰਮ ਸ਼ੁਰੂ ਕਰ ਦਿੱਤਾ ਔਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਵੇ। ਉਸ ਰਿਜ਼ਲਟ ਦਾ ਹੁਣ ਜਿਹੜੇ ਸਾਹਮਣੇ ਆਇਆ ਉਹ ਤੁਸੀਂ ਵੇਖਦੇ ਹੋ, ਅਤੇ ਇਹਨਾਂ ਦੀ ਫਿਲਮ ਕੈਨੇਡਾ ਵੀ ਬਣ ਰਹੀ ਹੈ, ਇੰਗਲੈਂਡ ਵੀ ਬਣ ਰਹੀ ਹੈ। ਇਹਨਾਂ ਨੇ ਰਾਵਾਂ ਲੱਭੀਆਂ ਨੇ, ਇਹਨਾਂ ਨੂੰ ਪਤਾ ਲੱਗਿਆ ਬਈ ਕੈਨੇਡਾ ਅਤੇ ਇੰਗਲੈਂਡ ਵਿੱਚ ਰਿਬੇਟ ਮਿਲਦਾ ਹੈ, ਰਿਬੇਟ ਮਿਲ ਜਾਂਦਾ ਫਿਲਮ ਦਾ, ਔਰ ਜਿੱਥੇ ਉੱਥੇ ਟੈਕਸ ਸ਼ੈਕਸ ਇਹ ਉਹ ਬਾਫ ਹੈ, ਇਹ ਉੱਥੇ ਜਾ ਕੇ ਫਿਲਮ ਬਣਾਉਣੀ ਲੱਗ ਪਏ ਨੇ ਔਰ ਬਹੁਤ ਅੱਛੀ ਬਣਾਉਣ ਲੱਗ ਪਏ ਨੇ।